ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦਾ ਨਾਮ ਵੀਰ। ਜਿਸ ਤੁਸੀਂ ਸਾਰੇ ਜਾਣਦੇ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਭਾਰਤੀ ਦੌਰੇ ਦੌਰਾਨ ਅਖੀਰਲੇ ਦਿਨ ਦਿੱਲੀ ਦੇ ਵਿੱਚ ਦਿੱਤੇ ਆਪਣੇ ਭਾਸ਼ਣ ਦੇ ਵਿੱਚ ਭਾਰਤੀ ਹਾਕਮਾਂ ਨੂੰ ਚੇਤਾਵਨੀ ਦੇ ਵਿੱਚ ਕਿਹਾ ਸੀ ਕਿ ਜੇ ਉਹਨਾਂ ਨੇ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਤੋੜਿਆ ਤਾਂ ਭਾਰਤ ਟੁਕੜੇ ਟੁਕੜੇ ਹੋ ਜਾਵੇਗਾ। ਆਪਣੀ ਇਸ ਚੇਤਾਵਨੀ ਨੂੰ ਅੱਗੇ ਤੋੜਦਿਆਂ ਕੱਲ੍ਹ ਪ੍ਰੈਜ਼ੀਡੈਂਟ ਓਬਾਮਾ ਨੇ ਵਾਸ਼ਿੰਗਟਨ DC ਵਿੱਚ ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਦੌਰਾਨ ਆਪਣੇ ਭਾਸ਼ਣ ਨੂੰ ਮੁੜ ਕਿਹਾ ਕਿ ਭਾਰਤ ਵਰਗਾ ਸੋਹਣਾ ਦੇਸ਼ ਜਿੱਥੇ ਮੈਗਨੀਫੀਸੈਂਟ ਡਾਇਵਰਸਿਟੀ ਹੈ, ਪਰ ਉੱਥੇ ਪਿਛਲੇ ਕੁਝ ਸਾਲਾਂ ਤੋਂ ਅੱਡ-ਅੱਡ ਧਰਮਾਂ ਦੇ ਲੋਕ ਦੂਸਰਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹਨਾਂ ਦਾ ਵਿਰਸਾ ਤੇ ਵਿਸ਼ਵਾਸ ਵੱਖਰੇ ਹਨ। ਜੇ ਅੱਜ ਗਾਂਧੀ ਜੀ ਹੁੰਦੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਦੇ ਵਿੱਚ ਮਦਦ ਕੀਤੀ ਸੀ ਤਾਂ ਉਹ ਵੀ ਸਦਮੇ ਵਿੱਚ ਚਲੇ ਜਾਂਦੇ। ਵਿਊਅਰਸ, ਇਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਹਾਕਮਾਂ ਦੇ ਹਿੰਦੂਤਵੀ ਏਜੰਡੇ ਨੂੰ ਅਮਰੀਕਾ ਨੇ ਖੁੱਲ੍ਹ ਕੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਵਿਸ਼ੇ ਸੰਬੰਧੀ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਜਿਹੜੇ ਕਿ ਸਾਨੂੰ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਗੱਲਬਾਤ ਦੇ ਵਿੱਚ ਤੁਹਾਨੂੰ 26 ਜਨਵਰੀ ਜਿਹੜੀ ਓਬਾਮਾ ਦੀ ਸਪੀਚ ਸੀਗੀ ਉਸ ਬਾਰੇ ਗੱਲਬਾਤ ਕੀਤੀ ਸੀ, ਪਰ ਜਿਸ ਤਰ੍ਹਾਂ ਕੱਲ ਅਗੇਨ ਇਨ ਵਾਸ਼ਿੰਗਟਨ DC ਡੂਰਿੰਗ ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਕਿ ਇੰਡੀਆ ਦੇ ਵਿੱਚ ਅੱਡ ਧਰਮਾਂ ਦੇ ਲੋਕਾਂ ਨੂੰ ਦੂਸਰਿਆਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਕਿਉਂਕਿ ਉਹਨਾਂ ਦੇ ਵਿਰਸਾ ਤੇ ਵਿਸ਼ਵਾਸ ਵੱਖਰੇ ਹਨ। ਤੁਸੀਂ ਸਭ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ ਸਪੀਚ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਮਿਸਟਰ ਓਬਾਮਾ ਦਾ ਪੂਰੀ ਸਿੱਖ ਕੌਮ ਦੇ ਵੱਲੋਂ ਤੇ ਹੋਰ ਨਾਲ ਜਿਹੜੀਆਂ ਭਾਰਤੀ ਮਾਈਨੋਰਿਟੀਜ਼ ਨੇਗੀਆਂ ਉਹਨਾਂ ਦੇ ਵੱਲੋਂ ਧੰਨਵਾਦ ਕਰਦਾ ਤੇ ਉਹਨਾਂ ਨੇ ਸਾਡੇ ਦੁੱਖ ਦਰਦ ਨੂੰ ਸਮਝਿਆ ਵਾ ਔਰ ਉਹ ਗੱਲ ਜਿਹੜੀ ਆ ਉਹ ਆਖੀ ਹੈ ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਵੇ ਤਾਂ ਉਹਦਾ ਦੁਨੀਆ ਭਰ ਦੇ ਵਿੱਚ ਇੱਕ ਬੜਾ ਵੱਡਾ ਸੰਦੇਸ਼ ਜਾਂਦਾ। ਉਹਨਾਂ ਦੇ ਮੂੰਹ ਤੋਂ ਕਹੀ ਇਹ ਗੱਲ ਕਰਕੇ ਇਸ ਗੱਲ ਦਾ ਵਜ਼ਨ ਬਹੁਤ ਵੱਡਾ ਹੋ ਗਿਆ। ਹਾਂਜੀ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਅਸੀਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵਸ ਰਹੀਆਂ ਮਾਈਨੋਰਿਟੀਜ਼ ਵਾ, ਹਾਂਜੀ, ਸਾਡੇ ਨਾਲ ਜੋ ਕੁਛ ਹੋ ਰਿਹਾ 2002 ਦੇ ਵਿੱਚ ਗੁਜਰਾਤ ਵਿੱਚ ਹੋਇਆ, ਈਸਾਈ ਮਿਸ਼ਨਰੀਆਂ ਦੇ ਨਾਲ ਥਾਂ ਥਾਂ ਤੇ ਕੰਧਮਾਲ ਉੜੀਸਾ ਦੇ ਵਿੱਚ ਹੋਇਆ ਔਰ ਸਿੱਖਾਂ ਦੇ ਨਾਲ ਹੋ ਰਿਹਾ ਔਰ ਭਾਰਤ ਵਿੱਚ ਵਸਦੇ ਜਿਹੜੇ ਦਲਿਤ ਵੀਰ ਨੇ ਸਾਡੇ ਉਹਨਾਂ ਨਾਲ ਜੋ ਪਰਸੀਕਿਊਸ਼ਨ ਹੋ ਰਹੀ ਹੈ, ਇਹ ਸਾਰੇ ਕਾਸੇ ਬਾਰੇ ਅਸੀਂ ਚਿੱਠੀ ਪੱਤਰ ਤੇ ਹੋਰ ਬਹੁਤ ਸਾਰਾ ਕੁਝ ਜਿਹੜਾ ਹੈਗਾ ਅਮਰੀਕਨ ਸਿਸਟਮ ਦੇ ਵਿੱਚ ਅਸੀਂ ਇੱਥੋਂ ਕਰਦੇ ਰਹਿੰਦੇ ਹੈਗੇ ਆ, ਸਾਰਾ ਡਾਟਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਹੋਰ। ਔਰ ਸਾਨੂੰ ਕਈ ਵਾਰ ਲੱਗਦਾ ਹੁੰਦਾ ਸੀਗਾ ਕਿ ਅਸੀਂ ਐਵੇਂ ਜਿਹੀ ਮਿਹਨਤ ਕਰਦੇ ਹਾਂ ਤੇ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਕਾਰੋਬਾਰ ਕਰਦੀਆਂ ਨੇ ਤਾਂ ਹੋਰ ਵੀ। ਪਰ ਜਦੋਂ ਅਸੀਂ ਇਸ ਵਾਰ 26 ਜਨਵਰੀ ਵਾਲੀ ਇਹ ਸਪੀਚ ਮਿਸਟਰ ਓਬਾਮਾ ਦੀ ਸੁਣੀ ਤਾਂ ਸਾਨੂੰ ਲੱਗਿਆ ਕਿ ਨਹੀਂ, ਜੋ ਅਸੀਂ ਇਨਪੁਟ ਦੇ ਰਹੇ ਹਾਂ ਉਹਦਾ ਕਿਤੇ ਨਾ ਕਿਤੇ ਅਸਰ ਹੁੰਦਾ ਔਰ ਇਹ ਅਸਰ ਜਿਹੜਾ ਉਸ ਸਪੀਚ ਦੇ ਵਿੱਚ ਸਾਨੂੰ ਦਿਖਿਆ। ਤੇ ਹੁਣ ਜਿਹੜਾ ਬਾਅਦ ਵਿੱਚ ਅੱਜ ਸਾਡੇ ਸਾਹਮਣੇ ਅੱਜ ਕੱਲ੍ਹ 'ਚ ਇਹ ਗੱਲ ਆਈ ਆ, ਦੁਬਾਰਾ ਫਿਰ ਉਸ ਗੱਲ ਨੂੰ ਆਖਿਆ ਕਿ ਇਹ ਜਿਹੜਾ ਇਨਟੋਲਰੈਂਸ ਆ, ਜਿਹੜੀ ਦੂਜੇ ਧਰਮਾਂ ਨੂੰ ਹੜੱਪ ਜਾਣ ਦੀ ਜਿਹੜੀ ਬਿਰਤੀ ਆ, ਮਤਲਬ ਸਪਸ਼ਟ ਲਫ਼ਜ਼ਾਂ 'ਚ ਤਾਂ ਉਹਨਾਂ ਨੇ ਉਵੇਂ ਨਹੀਂ ਕਿਹਾ ਪਰ ਸਾਨੂੰ ਪਤਾ ਹੈਗਾ ਕਿ ਇਹਦੇ ਅਰਥ ਇਹੋ ਨੇ ਕਿ ਜਿਹੜਾ ਹਿੰਦੂ ਫਾਸ਼ੀਵਾਦ ਭਾਰਤ ਵਿੱਚ ਵਸਦੇ ਹੋਏ ਗੈਰ ਹਿੰਦੂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ, ਉਹਨਾਂ ਤੇ ਜ਼ੁਲਮ ਕਰ ਰਿਹਾ ਔਰ ਉਹਨਾਂ ਦੀ ਪਰਸੀਕਿਊਸ਼ਨ ਜਿਹੜੀ ਹੋ ਰਹੀ ਆ, ਇਹ ਇਸ ਗਲਤ ਆ। ਇਹਨੂੰ ਮਿਸਟਰ ਓਬਾਮਾ ਨੇ ਜਿਵੇਂ ਗਲਤ ਆਖਿਆ ਤੇ ਗਲਤ ਮੰਨ ਕੇ ਅਗਲੀ ਗੱਲ ਜਿਹੜੀ ਇੰਡੀਆ ਨੂੰ ਉਹਨਾਂ ਨੇ ਕਿਹਾ ਹੈਗਾ ਕਿ ਇਹ ਟੁਕੜੇ ਟੁਕੜੇ ਹੋ ਜਾਵੇਗਾ। ਤੇ ਇਹ ਟੁਕੜੇ ਹੋਣ ਦਾ ਜਿਹੜਾ ਹੈਗਾ ਅੰਦੇਸ਼ਾ ਇਹ ਉਹਨਾਂ ਦਾ ਬਿਲਕੁਲ ਜਾਇਜ਼ ਆ ਤੇ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਜਿਹੜੇ ਹਿੰਦੂ ਫਾਸ਼ੀਵਾਦੀ ਲੋਕ ਨੇਗੇ ਇਹਨਾਂ ਨੇ ਮਿਸਟਰ ਓਬਾਮਾ ਦੀ ਜਾਂ ਕਿਸੇ ਦੀ ਗੱਲ ਨਹੀਂ ਸੁਣਨੀ, ਪਰ ਸਾਡੇ ਦੁੱਖ ਦਰਦ ਦੀ ਗੱਲ ਦੁਨੀਆ 'ਚ ਗਈ ਆ, ਸਾਡੇ ਲਈ ਇਹ ਇੱਕ ਚੰਗਾ ਸੰਕੇਤ ਆ ਕਿਉਂਕਿ ਅਸੀਂ ਅੱਜ ਦੇ ਅਖਬਾਰਾਂ ਵਿੱਚ ਹੀ ਇਹ ਖਬਰਾਂ ਪੜ੍ਹ ਰਹੇ ਹਾਂ ਇੱਥੇ ਪੰਜਾਬ ਦੇ ਵਿੱਚ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੁਛ ਆਗੂਆਂ ਨੇ ਮਿਸਟਰ ਓਬਾਮਾ ਦੀ ਇਸ ਸਟੇਟਮੈਂਟ ਦੇ ਖਿਲਾਫ ਬੜੀ ਸਖਤ ਜਿਹੜੀ ਭਾਸ਼ਾ ਦੇ ਵਿੱਚ ਗੱਲਾਂ ਕੀਤੀਆਂ ਨੇ ਔਰ ਉਹਨਾਂ ਨੇ ਆਪਦੇ ਏਜੰਡੇ ਨੂੰ ਜਿਹੜਾ ਹਿੰਦੂ ਫਾਸ਼ੀਵਾਦੀ ਏਜੰਡਾ ਵਾ ਹਿੰਦੂ ਕੱਟੜਪੰਥੀ ਸੰਸਥਾਵਾਂ ਦਾ ਉਹਦੇ ਤੇ ਫੇਰ ਪਹਿਰਾ ਦਿੱਤਾ, ਹਟ ਕੇ ਆਪਦੀ ਗੱਲ ਨੂੰ ਜਸਟੀਫਾਈ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਮਿਸਟਰ ਓਬਾਮਾ ਵਰਗੇ ਤੇ ਹੋਰ ਦੁਨੀਆ ਭਰ ਦੇ ਵਿੱਚ ਜਿਹੜੇ ਨੇਕ ਦਿਲ ਲੋਕ ਨੇ, ਜਿਹੜੇ ਸਾਡੇ ਦਰਦ ਨੂੰ ਸਮਝਦੇ ਆ, ਜਿਹੜੇ ਭਾਰਤ ਵਿੱਚ ਵਸਦੀਆਂ ਮਾਈਨੋਰਿਟੀਜ਼ ਦੇ ਦੁੱਖਾਂ ਦਰਦਾਂ ਦੀ ਗੱਲ ਨੂੰ ਸਮਝਦੇ ਆ, ਸਾਨੂੰ ਉਹਨਾਂ ਦੀ ਲੋੜ ਆ। ਅਸੀਂ ਉਹਨਾਂ ਦੇ ਥੈਂਕਫੁਲ ਆ ਤੇ ਅਸੀਂ ਇੱਥੇ ਇਸ ਜਿਹੜਾ ਸਾਡੇ ਉੱਤੇ ਹਿੰਦੂ ਫਾਸ਼ੀਵਾਦ ਦਾ ਜ਼ਬਰ ਜ਼ੁਲਮ ਆ ਇਹਦੇ ਸਾਹਮਣੇ ਡਟੇ ਹੋਏ ਆ
ਤੇ ਅਸੀਂ ਆਪਦੀ ਗੱਲ ਜਿਹੜੀ ਦੁਨੀਆ 'ਚ ਇਸ ਤਰੀਕੇ ਨਾਲ ਰੱਖਦੇ ਰਵਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਓਬਾਮਾ ਬਾਰ-ਬਾਰ ਇੰਡੀਆ ਨੂੰ ਚੇਤਾਵਨੀ ਦੇ ਰਿਹਾ ਕਿ ਦੱਸ ਰਿਹਾ ਕਿ ਕਿਸ ਤਰ੍ਹਾਂ ਘੱਟ ਗਿਣਤੀਆਂ ਦੀ ਆਜ਼ਾਦੀ ਹੋਣੀ ਚਾਹੀਦੀ ਜਾਂ ਫਿਰ ਆਪਣੀ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਦੂਸਰੇ ਪਾਸੇ ਸ਼ਿਵ ਸੈਨਾ ਜਾਂ ਬੀਜੇਪੀ ਦੇ ਕੁਝ ਲੀਡਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੈਕੂਲਰ ਵਰਡ ਹੀ ਕੱਢ ਦਿੱਤਾ ਜਾਣਾ ਚਾਹੀਦਾ ਹੈ। ਤੇ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਜਿਵੇਂ ਮੈਂ ਹੁਣੇ ਪਹਿਲੋਂ ਕਹਿ ਕੇ ਹਟਿਆ ਕਿ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਇਹ ਜਿਹੜਾ ਹਿੰਦੂ ਫਾਸ਼ੀਵਾਦੀ ਜਿਹੜੀਆਂ ਤਾਕਤਾਂ ਨੇਗੀਆਂ, ਇਹਨਾਂ ਨੂੰ ਕੋਈ ਜਿਹੜਾ ਕਿਸੇ ਦਾ ਕਿਹਾ ਹੋਇਆ ਜਾਂ ਸਮਝਾਇਆ ਹੋਇਆ ਇਹਨਾਂ ਨੂੰ ਕੋਈ ਅਰਥ ਨਹੀਂ ਰੱਖਦਾ। ਇਹ ਪਹਿਲਾਂ ਹੀ ਆਪਦੇ ਇੱਕ ਟਰੈਕ ਤੇ ਚੱਲੇ ਹੋਏ ਨੇ ਕਿ ਭਾਰਤ ਵਿੱਚ ਬਾਕੀ ਸਾਰੇ ਲੋਕਾਂ ਨੂੰ ਜਾਂ ਦਰੜਨਾ ਹੈ ਜਾਂ ਉਹਨਾਂ ਨੂੰ ਹਿੰਦੂ ਮਤਲਬ ਫੋਲਡ ਵਿੱਚ ਲੈ ਕੇ ਆਉਣਾ, ਉਹਨਾਂ ਦੇ ਵੱਖਰੇ ਸੱਭਿਆਚਾਰਾਂ ਨੂੰ, ਵੱਖਰੀਆਂ ਬੋਲੀਆਂ ਨੂੰ, ਵੱਖਰੇ ਸਭ ਜਿਹੜੇ ਉਹਨਾਂ ਦੇ ਆਈਡੀਅਲਿਸਟ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦਾ ਆਦਰਸ਼ਵਾਦ ਆ, ਸਭ ਕੁਛ ਅਸੀਂ ਤਬਾਹ ਕਰਕੇ ਰੱਖਣਾ, ਇਹ ਇਹਨਾਂ ਦਾ ਹੈ। ਤਾਂ ਉਸ ਚੀਜ਼ ਦੇ ਵਿੱਚ ਜਿਹੜਾ ਧਰਮ ਨਿਰਪੱਖ ਅੱਖਰ ਦੇ ਖਿਲਾਫ ਇਹਨਾਂ ਨੇ ਗੱਲ ਕੀਤੀ ਆ। ਵੈਸੇ ਤਾਂ 1947 ਤੋਂ ਜਾਂ 1950 ਤੋਂ ਹੀ ਅਸੀਂ ਦੇਖ ਰਹੇ ਹੈਗੇ ਕਿ ਇਸ ਸ਼ਬਦ ਨੂੰ ਕਿੰਨਾ ਕੁ ਮਾਣ ਸਤਿਕਾਰ ਇੱਥੇ ਦਿੱਤਾ ਗਿਆ, ਭਾਵੇਂ ਕੌਂਸਟੀਟਿਊਸ਼ਨ ਵਿੱਚ ਦਰਜ ਆ ਸ਼ਬਦ, ਪਰ ਕੋਈ ਉਹਨੂੰ ਉਵੇਂ ਸਾਡੀ ਤਾਂ ਉਹ ਪਹਿਲਾਂ ਵੀ ਤਸੱਲੀ ਹੈ ਨਹੀਂ ਜੀ ਵੀ ਇਹ ਕੁਛ ਹੋ ਰਿਹਾ। ਪਰ ਉਹ ਅੱਖਰ ਵੀ ਇਹਨਾਂ ਨੂੰ ਬੜਾ ਰੜਕਦਾ ਕਿ ਇਹ ਵੀ ਖਤਮ ਕਰੋ ਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਜਿਹੜਾ ਹੈਗਾ ਉਹ ਬਣਾਇਆ ਜਾਵੇ। ਤੋ ਇਹ ਤਾਕਤਾਂ ਨੇਗੀਆਂ, ਇਹਨਾਂ ਦੇ ਜ਼ਬਰ ਦਾ ਕਹਾੜਾ ਹੋਰ ਤਿੱਖਾ ਕਰਨ ਦੇ ਲਈ ਇਹੋ ਜਿਹੇ ਐਫਰਟ ਜਿਹੜੇ ਨੇਗੇ ਇਹ ਕਰ ਰਹੇ ਨੇ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ 7 ਜਨਵਰੀ ਨੂੰ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਇਸ ਦੇ ਵਿੱਚ ਜਿੱਤੇਗੀ? ਆਲਸੋ ਓਵਰਆਲ ਸਿੱਖਾਂ ਤੇ ਇਹਨਾਂ ਚੋਣਾਂ ਦਾ ਕੀ ਫਰਕ ਪਵੇਗਾ? ਜਿਹੜਾ 7 ਫਰਵਰੀ ਜੇ ਅਸੀਂ ਤੱਥਾਂ ਨੂੰ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜਾ ਹੈਗਾ ਜ਼ਿਆਦਾ ਜਿੱਤਣ ਦੇ ਜਾਂ ਉੱਥੇ ਬਹੁਮਤ ਲੈ ਜਾਣ ਦੇ ਜਾਂ ਬਹੁਮਤ ਦੇ ਨੇੜੇ ਜਾਣ ਦੇ ਜਿਹੜੇ ਆਸਾਰ ਨੇ ਉਹ ਦਿਖਦੇ ਆ। ਪਰ ਜਿੱਥੋਂ ਤੱਕ ਸਿੱਖਾਂ ਦਾ ਜਾਂ ਬਾਕੀ ਦਾ ਹਾਲ ਹੈਗਾ ਤਾਂ ਭਾਰਤ ਵਿੱਚ ਕਿਸੇ ਵੀ ਸੂਬੇ 'ਚ ਕਿਸੇ ਵੀ ਪਾਰਟੀ ਦੀ ਸਰਕਾਰ ਜਾਂ ਬਣਨ ਨਾਲ ਜਾਂ ਢੱਠਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੀ ਇਹ ਸਾਰਾ ਜਿਹੜੀਆਂ ਨੀਤੀਆਂ ਨੇਗੀਆਂ ਉਹ ਤਾਂ ਸਟੇਟ ਨੀਤੀਆਂ ਨੇ, ਸਟੇਟ ਪਾਲਿਸੀਜ਼ ਨੇਗੀਆਂ, ਔਰ ਉਸ ਪਾਲਿਸੀਜ਼ ਦੇ ਵਿੱਚ ਥੋੜਾ ਬਹੁਤਾ 19-21 ਦਾ ਫਰਕ ਪੈ ਸਕਦਾ ਕਿਸੇ ਬੰਦੇ ਦੇ ਆਉਣ ਨਾਲ, ਪਰ ਜਿਹੜੀ ਪਰਸੀਕਿਊਸ਼ਨ ਆ ਉਹ ਲਗਾਤਾਰ ਉਵੇਂ ਜਾਰੀ ਰਹਿੰਦੀ ਹੈ। ਅਸੀਂ ਪੰਜਾਬ ਦੇ ਵਿੱਚ ਪੱਗ ਵਾਲਿਆਂ ਦੀਆਂ ਸਰਕਾਰਾਂ ਮਾਣਦੇ ਆ, ਚਾਹੇ ਉਹ ਕਾਂਗਰਸ ਦਾ ਮੁੱਖ ਮੰਤਰੀ ਹੋਵੇ, ਚਾਹੇ ਉਹ ਅਕਾਲੀ ਦਲ ਬਾਦਲ ਨਾਲ ਜਾਂ ਕਿਸੇ ਹੋਰ ਅਕਾਲੀ ਦਲ ਨਾਲ ਸੰਬੰਧਿਤ ਮੁੱਖ ਮੰਤਰੀ ਹੋਵੇ, ਤਾਂ ਉਹ ਜਿਹੜੀ ਪਰਸੀਕਿਊਸ਼ਨ ਦੀ ਨੀਤੀ ਆ ਸਟੇਟ ਦੀ ਉਹ ਉਵੇਂ ਬਦਦਸਤੂਰ ਜਾਰੀ ਰਹਿੰਦੀ ਆ, ਉਵੇਂ ਜ਼ੁਲਮ ਜਾਰੀ ਰਹਿੰਦਾ। ਜਿਹੜੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਆ ਉਹਨਾਂ ਨੂੰ ਉਵੇਂ ਦਰੜਿਆ ਜਾਂਦਾ। ਤਾਂ ਹੁਣ ਉੱਥੇ ਦਿੱਲੀ ਦੇ ਵਿੱਚ ਸਿੱਖ ਵੋਟ ਨੂੰ ਲੈਣ ਲਈ ਜਿੰਨਾ ਕਿ ਇਹਨਾਂ ਤੋਂ ਹੋ ਸਕਦਾ ਸਾਰੀਆਂ ਪਾਰਟੀਆਂ ਤੋਂ ਉਹ ਕੁਛ ਨਾ ਕੁਛ ਭਾਵੁਕਤਾ ਸਿਰਜਦੇ ਨੇਗੇ। ਇਹ ਲਓ ਜੀ ਅਸੀਂ ਤਾਂ ਆਹ ਬਣਾ ਦਿਆਂਗੇ, 84 ਦੇ ਕਤਲੇਆਮ ਬਾਰੇ ਉਹ ਕਰ ਦਿਆਂਗੇ। ਪਰ ਇਹ ਸਾਰੀਆਂ ਜਿਹੜੀਆਂ ਤਾਕਤਾਂ ਨੇਗੀਆਂ, ਜਿਹੜੀ ਸੂਬਾ ਸਰਕਾਰ ਉੱਥੇ ਦਿੱਲੀ 'ਚ ਬਣਨੀ ਹੈ, ਉਹ ਇੰਡੀਅਨ ਸਟੇਟ ਦੇ ਚੌਖਟੇ ਤੋਂ ਬਾਹਰ ਜਾ ਕੇ ਕਦੇ ਵੀ ਨਹੀਂ ਵਿਚਰ ਸਕੇਗੀ। ਔਰ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਦਾਇਰੇ ਦੇ ਵਿੱਚ ਵਿਚਰਦਿਆਂ ਹੋਇਆਂ ਉਹਨਾਂ ਨੂੰ ਉਵੇਂ ਚੱਲਣਾ ਪਊਗਾ। 19-21 ਦਾ ਫਰਕ ਪਏਗਾ, ਪਰ ਕੋਈ ਏਡੀ ਵੱਡੀ ਸਾਨੂੰ ਉੱਥੇ ਜਿਹੜੀ ਹੈਗੀ ਆ ਤਬਦੀਲੀ ਦੇ ਨਹੀਂ ਹੈਗੇ ਵੀ ਕੋਈ ਇਹੋ ਜਿਹਾ ਫਰਕ ਬਹੁਤ ਵੱਡਾ ਪੈ ਜਾਊਗਾ ਜੀ ਭਾਰਤੀ ਘੱਟ ਗਿਣਤੀਆਂ ਨੂੰ ਦਿੱਲੀ ਵਿੱਚ ਇਨਸਾਫ ਮਿਲੂਗਾ ਜਾਂ ਦਿੱਲੀ ਦੇ ਕਾਤਲਾਂ ਨੂੰ। ਇਹ ਇੱਕ ਉਹਨਾਂ ਨੇ ਮਿਥਿਆ ਹੋਇਆ ਕਿ ਗੈਰ ਹਿੰਦੂ ਲੋਕਾਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਨਾ ਦਰੜਨ ਦੀ ਨੀਤੀ ਆ, ਦਬਣ ਦੀ ਨੀਤੀ ਹੈ। ਜੀ ਤੇ ਵੀਰ ਜੀ, ਆਈ ਵੁੱਡ ਲਾਈਕ ਮੈਂ ਤੁਹਾਨੂੰ ਜਾਣਨਾ ਚਾਹੁੰਦੀ, ਜਿਸ ਤਰ੍ਹਾਂ ਅਸੀਂ ਪਿਛਲੀ ਵਾਰੀ ਵੀ ਗੱਲਬਾਤ ਕੀਤੀ ਸੀ ਕਿ ਜਿਸ ਤਰ੍ਹਾਂ ਭਾਜਪਾ ਦਾ ਬਾਦਲ ਅਕਾਲੀ ਦਲ ਬਿਨਾਂ ਸ਼ਰਤ ਹਮਾਇਤ ਕਰਦਾ ਹੈ, ਪਰ ਜਿਸ ਤਰ੍ਹਾਂ ਪਹਿਲਾਂ ਉਹਨੂੰ ਭਾਜਪਾ ਡਰੱਗ ਦੇ ਚੱਕਰ ਵਿੱਚ ਫੜਨ ਦੀ ਕੋਸ਼ਿਸ਼ ਕਰ ਰਹੀ ਸੀ, ਫਿਰ ਉਸਨੂੰ ਪਦਮ ਭੂਸ਼ਣ ਅਵਾਰਡ ਦਿੱਤਾ ਗਿਆ। ਪਰ ਹੁਣ ਜਿਸ ਤਰ੍ਹਾਂ ਦਿੱਲੀ ਦੇ ਚੋਣ ਪ੍ਰਚਾਰ ਲਈ ਗਏ ਬਾਦਲਾਂ ਨੂੰ ਭਾਜਪਾ ਨੇ ਆਪਣੇ ਸਮਾਗਮ ਤੋਂ ਦੂਰ ਰੱਖਿਆ ਹੈ, ਇਹ ਸਭ ਤੁਸੀਂ ਕਿਵੇਂ ਵੇਖਦੇ ਹੋ? ਵਾਟਸ ਗੋਇੰਗ ਔਨ? ਅਸਲ ਵਿੱਚ ਭਾਵੇਂ ਪੂਰੇ ਖਾਲਸਾ ਪੰਥ ਤੋਂ ਬਾਦਲ ਅਤੇ ਉਹਦੀ ਪਾਰਟੀ ਇੱਕ ਪਾਸਾ ਇਧਰਲੇ ਪਾਸੋਂ ਸਖਤ ਆਲੋਚਨਾ ਝੱਲਣੀ ਪੈ ਰਹੀ ਆ ਕਿ ਇਹ ਸਿੱਖਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਦੀ ਥਾਂ ਭਾਰਤੀ ਹਕੂਮਤ ਵਾਲੇ ਪਾਸੇ ਖੜੇ ਆ ਅਤੇ ਉਹਨਾਂ ਸਾਰੀਆਂ ਗੱਲਾਂ ਜਿਹੜੀਆਂ ਸਿੱਖੀ ਨੂੰ ਢਾਹ ਲਾ ਰਹੀਆਂ ਨੇ ਜਾਂ ਉਹਨਾਂ ਨੂੰ ਇਹ ਬੜੇ ਖਾਮੋਸ਼ ਸਹਿਮਤੀ ਜਿਹੜੀ ਆ ਬਾਦਲ ਦਲ ਨੇ ਦਿੱਤੀ ਹੋਈ ਆ। ਇੱਕ ਪਾਸਾ ਅਸੀਂ ਇਹਦੀ ਬਾਦਲ ਅਤੇ ਉਹਦੇ ਪਾਰਟੀ ਦੀ ਇਸ ਕਰਕੇ ਸਾਰੇ ਸਖਤ ਆਲੋਚਨਾ ਕਰਦੇ ਹਾਂ। ਦੂਸਰੇ ਪਾਸੇ ਜਿਹੜਾ ਹਿੰਦੂ ਸ਼ੋਵਨਿਜ਼ਮ ਆ, ਹਿੰਦੂ ਫਾਸ਼ੀਵਾਦ ਆ, ਉਹਦੇ ਲਈ ਬਾਦਲ ਅਜੇ ਵੀ ਉਹਦੀ ਪੱਗ, ਉਹਦੀ ਦਾੜੀ, ਉਹਦਾ ਸਾਰਾ ਕੁਛ ਉਹਨੂੰ ਰੜਕਦਾ ਕਿ ਅਜੇ ਇਹ ਬੰਦੇ ਦਾ ਪੁੱਤ ਨਹੀਂ ਬਣਿਆ, ਇਹਨੂੰ ਪੂਰਾ ਖੁੱਡੇ 'ਚ ਵਾੜਨਾ। ਜਦੋਂ ਨਾ ਕਿਸੇ ਇਸ ਤਰ੍ਹਾਂ ਦੀ ਚੀਜ਼ ਨੂੰ ਨਜਿੱਠਣਾ ਹੋਵੇ
ਤਾਂ ਉਹ ਸਾਮ-ਦਾਮ ਦੰਡ ਭੇਦ ਦੀ ਨੀਤੀ ਤਾਂ ਉਹਨਾਂ ਕੋਲੇ ਹੈਗੀ ਹੋਈ ਆ ਜੀ ਪਰ ਉਹ ਦਬਕੇ ਨਾਲ ਲਲਕਾਰ ਕੇ ਵੰਗਾਰ ਕੇ ਘੇਰ ਕੇ ਉਹ ਪੂਰਾ ਖੁੱਡੇ ਚ ਵਾੜਨ ਦੇ ਲਈ ਕਦੇ ਉਹਨੂੰ ਕੋਈ ਦਬਕਾ ਮਾਰ ਲੈਂਦੇ ਆ ਕਦੇ ਉਹਨੂੰ ਕੋਈ ਲਾਭ ਦੇ ਲੈਂਦੇ ਆ। ਸੋ ਇਸ ਤਰੀਕੇ ਨਾਲ ਉਹ ਇੱਕ ਚੌਤਰਫਾ ਜਿਹੜਾ ਘੇਰਾ ਪਾ ਕੇ ਉਹਨੂੰ ਇੱਕ ਇਹੋ ਜਿਹਾ ਹੱਥ ਠੋਕਾ ਬਣਾ ਲੈਣ ਦੇ ਯਤਨ ਵਿੱਚ ਵਾ ਜਿਹੜਾ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਕੌਮਾਂ ਦੇ ਵਿੱਚ ਆਪਾਂ ਇੱਕ ਗਦਾਖਰ ਸ਼ਬਦ ਵਰਤਦੇ ਆ ਜੀ ਉਹ ਉਸੇ ਹੀ ਧਿਰ ਦਾ ਹੁੰਦਾ ਜਿਹੜੀ ਜਿਵੇਂ ਸਿੱਖਾਂ ਦੇ ਉੱਤੇ ਹਮਲੇ ਕਰਨ ਦੇ ਲਈ ਜਾਂ ਸਿੱਖਾਂ ਦਾ ਘਾਣ ਕਰਨ ਦੇ ਲਈ ਇੱਕ ਪੱਗ ਵਾਲੇ ਦੀ ਲੋੜ ਆ ਦਾੜੀ ਵਾਲੇ ਦੀ ਲੋੜ ਆ। ਅਜੇ ਕਾਂਗਰਸ ਦੇ ਜਾਂ ਹੋਰਨਾਂ ਸਾਰੀਆਂ ਜਿਹੜੀਆਂ ਸਰਕਾਰਾਂ ਦੇ ਸਾਹਮਣੇ ਤਾਂ ਉਹ ਜਿਹੇ ਬਥੇਰੇ ਨੇ ਪਰ ਲੱਗਦਾ ਬਾਦਲ ਨੂੰ ਹੋਰ ਤਿੱਖਾ ਕਰਨ ਦੇ ਲਈ ਇਹਦੇ ਲਈ ਇਹ ਭਾਜਪਾ ਜਿਹੜੀ ਹੈਗੀ ਆ ਉਹ ਯਤਨਸ਼ੀਲ ਆ। ਬਾਦਲ ਸਾਹਿਬ ਨੂੰ ਪੂਰਾ ਵਰਤਣਗੇ ਪੂਰਾ ਖੁੱਡੇ ਚ ਵਾੜ ਕੇ ਕੌਮ ਦਾ ਨੁਕਸਾਨ ਕਰਾਉਣਗੇ ਔਰ ਇਹ ਜਿਹੜੀ ਚੀਜ਼ ਹੈਗੀ ਆ ਸਾਡੇ ਸਾਹਮਣੇ ਵਾਪਰ ਰਹੀ ਆ ਔਰ ਸਾਡੇ ਸਮਿਆਂ ਦੇ ਜਿਹੜੇ ਚਿੰਤਕ ਨੇ ਜਿਹੜਾ ਇੰਟੈਲੈਕਚੁਅਲ ਵਰਗ ਹੈ ਉਹਦੇ ਲਈ ਇਹ ਇੱਕ ਬੜਾ ਗੰਭੀਰ ਵਿਸ਼ਾ ਕੇ ਇਹਨੂੰ ਸਮਝਣ ਤੇ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਕਿ ਕਿਵੇਂ ਕੌਮਾਂ ਦੇ ਅੰਦਰੋਂ ਬੰਦੇ ਪੱਟ ਕੇ ਉਹਨਾਂ ਨੂੰ ਕੌਮਾਂ ਦੇ ਖਿਲਾਫ ਕਿਵੇਂ ਭੁਗਤਾਇਆ ਜਾਂਦਾ ਹੁੰਦਾ ਤੇ ਜੇ ਮਾੜੀ ਮੋਟੀ ਅੜੀ ਕਰਨ ਦਾ ਕਿਵੇਂ ਉਹਨਾਂ ਨੂੰ ਇਸ ਤਰ੍ਹਾਂ ਘੇਰ ਲਿਆ ਜਾਂਦਾ। ਜੀ ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ ਐਟ ਦੀ ਐਂਡ ਜਿਸ ਤਰ੍ਹਾਂ ਮੀਡੀਆ ਰਿਪੋਰਟ ਚੋਂ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਜਿਸ ਤਰ੍ਹਾਂ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗਸ ਮਾਮਲੇ ਦੇ ਵਿੱਚ ਜਿਹੜਾ ਮਾਲ ਮੰਤਰੀ ਵਿਕਰਮਜੀਤ ਮਜੀਠੀਆ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਕੀ ਇਹ ਸੱਚ ਹੈ? ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੋਈ। ਅਸੀਂ ਇੱਥੇ ਸਾਰਾ ਜਿਹੜਾ ਘਟਨਾਕ੍ਰਮ ਉੱਤੇ ਬੜੀ ਨਿਗਾਹ ਰੱਖੀ ਹੋਈ ਆ। ਹਾਂਜੀ ਏਦਾਂ ਦੀ ਜਿਹੜਾ ਈਡੀ ਦੇ ਜਿਹੜੇ ਡਾਇਰੈਕਟਰ ਨੇ ਮਿਸਟਰ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਉਹਨਾਂ ਦੀ ਸਟੇਟਮੈਂਟ ਸਾਡੇ ਸਾਹਮਣੇ ਆ ਹੁਣ ਵੀ ਦੇਖ ਰਿਹਾ ਉਹਨੂੰ ਉਹ ਸਪਸ਼ਟ ਪੁੱਛ ਰਹੇ ਨੇ ਕਿ ਕਿਹੜੀ ਕਲੀਨ ਚਿੱਟ ਕਿੱਥੋਂ ਆਈ ਆ ਕਿਉਂਕਿ ਇਹ ਏਦਾਂ ਦੀ ਕੋਈ ਗੱਲ ਹੋਈ ਨਹੀਂ। ਇਹ ਇਹਨਾਂ ਦੀ ਇੱਕ ਮੀਡੀਆ ਦੇ ਵਿੱਚ ਛੱਡੀ ਹੋਈ ਸ਼ੁਰਲੀ ਆ ਇਦਾਂ ਸ਼ੁਰਲੀਆਂ ਜਿਹੜੀਆਂ ਨੇਗੀਆਂ ਇਹ ਛੱਡ ਕੇ ਬੜਾ ਕੁਛ ਕਰਦੇ ਰਹਿੰਦੇ ਨੇਗੇ। ਸੋ ਇਹਦਾ ਕੋਈ ਇਹ ਗੰਭੀਰਤਾ ਵਾਲੀ ਗੱਲ ਨਹੀਂ ਹੈਗੀ। ਅਜੇ ਵੀ ਮਿਸਟਰ ਮਜੀਠੀਆ ਜਿਹੜੇ ਨੇਗੇ ਉਹ ਉਹਦੇ ਜਾਂਚ ਦਾ ਹਿੱਸਾ ਨੇ ਅਜੇ ਅੱਗੇ ਜਾ ਕੇ ਉਹਦਾ ਕੀ ਬਣਦਾ ਉਹ ਬਾਅਦ ਦੀ ਗੱਲ। ਜੀ ਬਿਲਕੁਲ ਥੈਂਕ ਯੂ ਸੋ ਮਚ ਫॉर दैट ਅਪਡੇਟ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਤੁਹਾਡੇ ਕੋਲ ਇਜਾਜ਼ਤ ਦਾ ਲੈਣ ਦਾ ਟਾਈਮ ਵੀ ਹੋ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक था। Keep watching News TV 84. We'll be right back after a short break.